ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ, ਹਰ ਗੋਬਿੰਦ ਸਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਤ ਸੰਗਤ ਜੀਓ, ਅੱਜ ਦਾ ਇਹ ਦਿਨ ਸਿੱਖ ਇਤਿਹਾਸ ਵਿੱਚ ਹੀ ਨਹੀਂ, ਕੁੱਲ ਮਨੁੱਖੀ ਇਤਿਹਾਸ ਵਿੱਚ ਔਰ ਖ਼ਾਸ ਤੌਰ 'ਤੇ ਸਾਊਥ ਏਸ਼ੀਆ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਰੱਖਦੇ। ਬਹੁਤ ਵਾਰ ਜਿਹਨੂੰ ਟਰਨਿੰਗ ਪੁਆਇੰਟ ਕਿਹਾ ਜਾਂਦਾ ਹੈ ਹਿਸਟਰੀ ਦੇ, ਤੇ ਇੱਕ ਉਹ ਮੌਕੇ ਹੁੰਦੇ ਨੇ ਜਿੱਥੇ ਕੌਮਾਂ ਦਾ ਭਵਿੱਖ ਇੱਕ ਘਟਨਾ ਦੇ ਨਾਲ ਹੀ ਬਦਲ ਜਾਂਦਾ ਹੈ, ਡਾਇਰੈਕਸ਼ਨ ਬਦਲ ਜਾਂਦੀ ਹੈ। ਜਿਵੇਂ ਜੂਨ 84, ਜੂਨ 5 ਤੇ 6 ਦੀ ਰਾਤ ਬਾਰੇ ਜਦੋਂ ਇੱਕ ਦਿੱਲੀ ਬੇਸਡ ਜਰਨਲਿਸਟ ਨੇ ਆਪਣਾ ਕਮੈਂਟ ਕੀਤਾ ਹਿੰਦੁਸਤਾਨ ਟਾਈਮਜ਼ ਅਖਬਾਰ 'ਚ ਉਸ ਵੇਲੇ, ਤੇ ਉਸ ਨੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰੋਟ ਦਾ ਹਿਸਟਰੀ ਆਫ ਕਮਿੰਗ ਈਅਰਸ ਔਨ ਦਾ ਨਾਈਟ ਆਫ ਜੂਨ 5। ਹੁਣ ਇੱਕ ਟਰਨਿੰਗ ਪੁਆਇੰਟ ਹੁੰਦੇ ਨੇ, ਤੇ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਉਹ ਸ਼ਹਾਦਤ ਜਿਸ ਦੇ ਨਾਲ ਸਿੱਖ ਧਰਮ ਵਿੱਚ ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦੇ, ਗੁਰੂ ਅਰਜਨ ਸਾਹਿਬ ਸ਼ਹੀਦ ਗੁਰੂ ਨੇ ਉਹ ਕ੍ਰਾਈਟੇਰੀਆ ਸ਼ਹਾਦਤ ਦਾ ਰੱਖ ਦਿੱਤਾ। ਤੱਤੀ ਤਵੀ, ਸਿਰ ਤੇ ਪੈਂਦੀ ਰੇਤ, ਉਬਲਦੀ ਦੇਗ, ਤੇ ਸ਼ਹੀਦੀਆਂ ਦਾ ਸਫ਼ਰ ਵੀ ਉੱਥੋਂ ਸ਼ੁਰੂ ਹੁੰਦਾ। ਪਰ ਗੱਲ ਸਿਰਫ ਇੱਥੋਂ ਤੱਕ ਨਹੀਂ ਕਿ ਅਸੀਂ ਸ਼ਹੀਦ ਹੁੰਦੇ ਆਏ ਹਾਂ, ਅਸੀਂ ਸ਼ਹੀਦ ਹੋ ਰਹੇ ਹਾਂ, ਅਸੀਂ ਸ਼ਹੀਦ ਹੁੰਦੇ ਰਹਾਂਗੇ। ਇਸ ਦਾ ਜਵਾਬ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਗੁਰਗੱਦੀ ਦੀਆਂ ਮੁੱਢਲੀਆਂ ਰਸਮਾਂ ਬਾਬਾ ਬੁੱਢਾ ਜੀ ਅਦਾ ਕਰਦੇ ਨੇ, ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਦਾ ਪਹਿਨਣ, ਤੇ ਸਾਡੇ ਇਤਿਹਾਸ ਦੇ ਪਹਿਲੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ, ਇੱਕ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਨੇ, ਇੱਕ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਨੇ, ਉਹਨਾਂ ਨੇ ਜਿਹੜੀ ਪਹਿਲੀ ਵਾਰ ਕਹੀ ਉਸ ਮੌਕੇ ਦੇ ਉੱਤੇ, ਉਹ ਦੱਸਦੀ ਸੀ ਜਾਂ ਉਹ ਦੱਸਦੀ ਹੈ ਕਿ ਇਤਿਹਾਸ ਕਿਵੇਂ ਬਦਲਦਾ ਹੈ ਘਟਨਾਵਾਂ ਦੇ ਨਾਲ। ਉਹਨਾਂ ਨੇ ਉਹ ਵਾਰ ਗਾਵੀ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇਸ ਨੇ ਲਾਈਨ ਡਰਾ ਕਰ ਦਿੱਤੀ, ਇੱਕ ਪਾਸੇ ਦਿੱਲੀ ਤਖਤ ਤੇ ਜਹਾਂਗੀਰ ਹੈ, ਪੱਗ ਰਾਜ ਸ਼ਕਤੀ ਦੀ। ਔਰ ਬਹੁਤ ਵਾਰ ਜਿਹੜੇ ਉਸ ਸਾਰੇ ਖਿੱਤੇ ਤੋਂ ਵਾਕਿਫ ਨੇ ਕਿ ਕਿਵੇਂ ਰਾਜ ਦੇ ਨਾਲ ਕੀ ਕੁਝ ਜੁੜਿਆ ਹੁੰਦਾ, ਪਰ ਇਹ ਲਾਈਨ ਡਿਫਾਈਨ ਕਰ ਦਿੱਤੀ ਕਿ ਦਿੱਲੀ ਤਖਤ ਰਹੇਗਾ, ਉੱਥੇ ਜਹਾਂਗੀਰ ਵਰਗੇ ਆਣਗੇ, ਜਹਾਂਗੀਰ ਆ ਜਾਏ, ਇੰਦਰਾ ਗਾਂਧੀ ਆ ਜਾਏ, ਨਰਿੰਦਰ ਮੋਦੀ ਆ ਜਾਏ, ਪਰ ਇਹ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਤਖਤ। ਔਰ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਨਸ਼ੀਨੀ ਹੁੰਦੀ ਹੈ, ਤੇ ਫਿਰ 1609 ਵਿੱਚ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ। ਔਰ ਭਾਈ ਸਾਹਿਬ ਨੇ ਜਿਵੇਂ ਸੰਖੇਪ ਰੂਪ ਦੇ ਵਿੱਚ ਦੱਸਿਆ, ਜਦੋਂ ਅਸੀਂ ਹਰਮੰਦਰ ਸਾਹਿਬ ਦੀ ਨੀਂਹ ਪੱਥਰ, ਹਰਮੰਦਰ ਦੇ ਮਿਸ਼ਨ ਦੀ ਗੱਲ ਕਰਦੇ ਹਾਂ, ਤੇ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਸਾਈਂ ਮੀਆਂ ਮੀਰ ਲਾਹੌਰ ਤੋਂ ਖਾਸ ਸੱਦੇ ਦੇ ਉੱਤੇ ਆਉਂਦੇ ਨੇ, ਤੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਰੱਖਦੇ ਨੇ। ਫਿਰ ਅਸੀਂ ਇਹ ਵੀ ਬੜੇ ਫਖਰ ਨਾਲ ਕਹਿੰਦੇ ਹਾਂ ਕਿ 4 ਦਰਵਾਜ਼ੇ ਹਰਿਮੰਦਰ ਦੇ। ਇਹ ਮੰਦਰ ਕੋਈ ਟੈਂਪਲ ਸੈਂਸ ਨਹੀਂ ਹੈ ਜਿੱਥੇ ਕੋਈ ਮੂਰਤੀਆਂ ਜਾਂ ਕੁਝ ਹੋਰ ਰੱਖਿਆ ਜਾਂਦਾ। ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਸ਼ਬਦ ਘਰ ਲਈ ਇਸਤੇਮਾਲ ਹੁੰਦਾ ਸੀ, ਹਰੀ ਮੰਦਰ ਰੱਬ ਦਾ ਘਰ। ਹੁਣ ਉਸ ਦੇ 4 ਦਰਵਾਜ਼ੇ ਨੇ, ਕੋਈ ਉੱਥੇ ਰੁਕਾਵਟ ਨਹੀਂ ਹੈ। ਪੂਰਬ, ਪੱਛਮ, ਉੱਤਰ, ਦੱਖਣ ਚਾਰੋਂ ਦਿਸ਼ਾਵਾਂ ਦੇ ਲੋਕ, ਤੇ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਸਾਰਿਆਂ ਦੇ ਲਈ ਖੁੱਲ੍ਹਾ ਰੱਬ ਦਾ ਘਰ। ਚਤੇ ਪੈਰ ਰੱਬ ਦੀ ਇਬਾਦਤ, ਰੱਬ ਦਾ ਕੀਰਤਨ, ਰੱਬ ਦੀ ਸਿਫਤ ਸਲਾਹ। ਹੁਣ ਅਕਾਲ ਤਖਤ ਦੀ ਜੇ ਅਸੀਂ ਗੱਲ ਕਰੀਏ, ਬੜੇ ਵੱਡੇ ਸਾਡੇ 20ਵੀਂ ਸਦੀ ਦੇ ਫਿਲਾਸਫਰ ਹੋਏ ਨੇ ਸਰਦਾਰ ਕਪੂਰ ਸਿੰਘ, ਉਹ ਮੈਂਸ਼ਨ ਕਰਦੇ ਨੇ ਕਿ ਐਗਜ਼ੈਕਟਲੀ 84 ਕਦਮਾਂ ਦੀ ਵਿੱਥ ਤੇ
ਹਰਮੰਦਰ ਸਾਹਿਬ ਤੋਂ ਅਕਾਲ ਤਖਤ ਤੇ। ਔਰ ਉਹਨਾਂ 84 ਕਦਮਾਂ ਦੀ ਵਿੱਥ ਤੋਂ ਬਾਅਦ ਜਿੱਥੇ, ਔਰ ਇਹ ਵੀ ਵੇਰਵਾ ਮਿਲਦਾ ਹੈ ਅੱਜ ਜਦੋਂ ਅਸੀਂ ਹਰਮੰਦਰ ਸਾਹਿਬ ਦਾ ਜਾਂ ਚੁਗਿਰਦੇ ਦਾ, ਜਿਹਨੂੰ ਗੋਲਡਨ ਟੈਂਪਲ ਕੰਪਲੈਕਸ ਕਿਹਾ ਜਾਂਦਾ ਹੈ, ਉਹ ਸਾਰੇ ਨੂੰ ਦੇਖਦੇ ਹਾਂ ਤੇ ਸਾਨੂੰ ਲੱਗਦਾ ਸ਼ਾਇਦ ਸ਼ੁਰੂ ਤੋਂ ਇਵੇਂ ਹੀ ਹੋਏਗਾ। ਨਹੀਂ, ਜਦੋਂ ਪਰਿਕਰਮਾ ਦੀ ਗੱਲ ਹੁੰਦੀ ਸੀ, ਪਰਿਕਰਮਾ ਉਹੀ ਨੇ ਜਿਹੜੇ ਦਰਸ਼ਨੀ ਡਿਓੜੀ ਦੇ ਅੰਦਰ ਜਾ ਕੇ ਹਰਮੰਦਰ ਸਾਹਿਬ ਦੇ ਦੁਆਲੇ ਅਸੀਂ ਕਰਦੇ ਹਾਂ। ਵਿਚਾਲੇ ਅਕਾਲ ਤਖਤ ਔਰ ਦਰਸ਼ਨੀ ਡਿਓੜੀ ਦੇ ਖੁੱਲੀ ਥਾਂ ਸੀ ਔਰ 4 ਚੁਫੇਰੇ ਬੁੰਗੇ ਸਨ। ਇੱਕ ਵੇਰਵਾ ਕਿ 92 ਬੁੰਗੇ ਲਗਭਗ ਉੱਥੇ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਬੁੰਗਾ ਗਿਆਨੀਆਂ, ਬੁੰਗਾ ਮਲਵਈਆਂ, ਬੁੰਗਾ ਇਸ ਕਿਸਮ ਦੇ ਲਰਨਿੰਗ ਸੈਂਟਰ, ਸੰਗੀਤ ਦੇ, ਮਿਊਜ਼ਿਕ ਦੇ ਔਰ ਦੂਸਰੀਆਂ ਸਾਰੀਆਂ ਚੀਜ਼ਾਂ, ਗੁਰਮਤਿ ਗਿਆਨ ਦੇ। ਇਹ ਵੱਖਰੀ ਗੱਲ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਕੋਲ ਕੰਟਰੋਲ ਆਇਆ 1925 ਦੇ ਗੁਰਦੁਆਰਾ ਐਕਟ ਤੋਂ ਬਾਅਦ, ਤੇ ਉਹ ਸਾਰੇ ਹੀ ਬੁੰਗੇ ਢਾਹ ਦਿੱਤੇ ਗਏ। ਸਿਰਫ 2 ਬੁੰਗੇ, ਬੁੰਗਾ ਰਾਮਗੜੀਆਂ ਜਿਸ ਦੇ 2 ਉੱਚੇ ਟਾਵਰ ਨੇ, ਤੇ ਬੁੰਗਾ ਬਾਬਾ ਦੀਪ ਸਿੰਘ, ਇਹੀ ਰਹੇ। ਤੇ ਇਹ ਵੱਡੀ ਪਰਿਕਰਮਾ ਜਿਹੜੀ ਹੈ ਦਰਸ਼ਨੀ ਡਿਓੜੀ ਤੋਂ ਬਾਹਰ, ਇਹ ਸਾਰੀ ਬੜੀ ਕਰੰਟ ਲਗਭਗ ਇਹਨਾਂ ਦੇ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਆਉਣ ਤੋਂ ਬਾਅਦ ਬਣੀ ਹੈ। ਨਹੀਂ ਤਾਂ ਵਿਚਾਲੇ ਉਹ ਥਾਂ ਸੀ ਜਿੱਥੇ ਤਖਤ ਲੱਗਦਾ ਸੀ। ਔਰ ਇੱਕ ਗੱਲ ਦਾ ਹੋਰ ਧਿਆਨ ਰਹੇ, ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ। ਤਖਤ ਕੋਈ ਵੱਡੇ ਬਿਲਡਿੰਗ ਜਾਂ ਗੁੰਬਦਾਂ ਨੂੰ ਨਹੀਂ ਕਹਿੰਦੇ, ਇਹ ਤਾਂ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੀ ਅਕਾਲ ਤਖਤ ਦੀ ਇਮਾਰਤ ਜੂਨ 84 ਦੇ ਫੌਜੀ ਹਮਲੇ ਵੇਲੇ ਢਾਈ ਗਈ, ਉਹ ਸਿੱਖ ਰਾਜ ਦੇ ਵੇਲੇ ਬਣੀ ਸੀ। ਔਰ ਉਸ ਦੀਆਂ ਉੱਪਰਲੀਆਂ ਛੱਤਾਂ ਜਿਹੜੀਆਂ ਨੇ ਉਹ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੇ ਉਹਨਾਂ ਦੀ ਸੇਵਾ ਕਰਵਾਈ ਸੀ। ਜਦੋਂ ਹਰਮੰਦਰ ਸਾਹਿਬ ਜਾਂ ਉਸ ਤੇ ਲੱਗਿਆ ਸੋਨਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਉਹਨਾਂ ਦੀ ਸੇਵਾ ਦੇ ਹਿੱਸੇ ਪਿਆ। ਹੁਣ ਜ਼ਾਹਰ ਹੈ ਵੀ ਇਹ ਜਿਹੜਾ ਪਹਿਲਾ ਮੁੱਢਲਾ 10 ਫੁੱਟ ਉੱਚਾ ਲਗਭਗ ਥੜਾ ਬਣਿਆ, ਜਿਸ ਨੂੰ ਅਸੀਂ ਪੁਰਾਣੇ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਇਸ ਦੇ ਲਈ ਜਿਹੜਾ ਬੁੰਗਾ ਸ਼ਬਦ ਜ਼ਿਆਦਾ ਇਸਤੇਮਾਲ ਹੁੰਦਾ ਹੈ। ਬੁੰਗਾ ਅਕਾਲ ਤਖਤ, ਤਖਤ ਸ਼ਬਦ ਬਾਅਦ ਚ ਆਇਆ। ਹੁਣ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਕਿ ਸਿਰਫ 2 ਸਾਡੀਆਂ ਉਹ ਮਾਨਯੋਗ ਸ਼ਖਸੀਅਤਾਂ ਨੇ ਉਸ ਪੀਰੀਅਡ ਦੀਆਂ, ਜਿਨ੍ਹਾਂ ਦੇ ਹੱਥ ਲੱਗਦੇ ਨੇ। ਸਾਡੀ ਰਵਾਇਤ ਯਾਦ ਕਰਵਾਉਂਦੀ ਹੈ, ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਰੱਖਦੇ ਨੇ, ਗਾਰਾ ਭਾਈ ਗੁਰਦਾਸ ਤਿਆਰ ਕਰਦੇ ਨੇ, ਇੱਟਾਂ ਬਾਬਾ ਬੁੱਢਾ ਜੀ ਫੜਾਉਂਦੇ ਨੇ। ਔਰ ਉਸ ਵੇਲੇ ਦਾ ਤਖਤ ਦਿੱਲੀ ਦਾ ਸ਼ਾਇਦ ਤਖਤੇ ਤਾਊਸ ਹੀ ਹੋਏਗਾ, ਜਿਹੜਾ 1739 ਚ ਨਾਦਰ ਸ਼ਾਹ ਲੈ ਗਿਆ ਔਰ ਅੱਜ ਵੀ ਤਹਿਰਾਨ ਦੇ ਵਿੱਚ ਉਹ ਪਿਆ ਹੋਇਆ। ਉਸ ਤੋਂ ਇਹ ਤਖਤ 2 ਫੁੱਟ ਉੱਚਾ ਰੱਖਿਆ ਗਿਆ ਸੀ। ਔਰ ਇਹ ਜ਼ਾਹਰ ਹੈ ਕਿ ਅਕਾਲ ਸ਼ਬਦ ਆਪਣੇ ਆਪ 'ਚ ਮੌਤ ਤੋਂ ਬਿਨਾਂ, ਥਰੋਨ ਆਫ ਦਾ ਇਮਮੋਰਟਲ। ਹੁਣ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਜਦੋਂ 10ਵੇਂ ਪਾਤਸ਼ਾਹ ਯਾਦ ਕਰਵਾਉਂਦੇ ਨੇ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਪਾਵਰਫੁਲ ਮਾਈਟੀ ਕਿੰਗਸ, ਭਾਰੀ ਭੁਜਾਨ ਕਿੱਥੇ ਗਏ? ਦੁਨੀਆ ਤੋਂ ਨੰਗੇ ਪੈਰ ਚਲੇ ਗਏ। ਸੋ ਦਿੱਲੀ ਤਖਤ ਤੇ ਬੈਠਾ ਜਹਾਂਗੀਰ, ਜਿਸ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਹੁਕਮ ਦਿੱਤਾ, ਤੌਜ਼ਕੇ ਜਹਾਂਗੀਰੀ ਇਸ ਦਾ ਸਬੂਤ ਹੈ। ਤੇ ਇੱਥੇ ਉਹ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਬਣਦੇ, ਜਿਸ ਦੇ ਵਿੱਚ ਇਹ 2 ਸ਼ਖਸੀਅਤਾਂ, ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਹਰਮੰਦਰ ਸਾਹਿਬ ਦੇ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਮੈਂ ਕਈ ਵਾਰ ਦੇਖਦਾ ਕਿ ਇਹ ਇੱਕ ਅਜੀਬੋ ਗਰੀਬ ਡਿਬੇਟ ਸਾਡੇ ਗੁਰਦੁਆਰਿਆਂ 'ਚ ਹੁੰਦੀ ਹੈ ਜੀ, ਸਿਰਫ ਸਿਮਰਨ ਹੋਏ ਜਾਂ ਕੀਰਤਨ ਹੋਏ, ਦੂਸਰੀ ਗੱਲ ਨਾ ਹੋਏ। ਹੁਣ ਬਾਬਾ ਬੁੱਢਾ ਜੀ ਨੇ ਕੋਈ ਬਾਣੀ ਨਹੀਂ ਰਚੀ, ਉਹਨਾਂ ਦੀ ਕੋਈ ਲਿਖਤ ਸਾਨੂੰ ਨਹੀਂ ਮਿਲਦੀ। ਇਹ ਸਾਨੂੰ ਪਤਾ ਹੈ ਉਹ ਪਹਿਲੇ ਗ੍ਰੰਥੀ ਨੇ ਹਰਮੰਦਰ ਸਾਹਿਬ ਦੇ। ਪਰ ਇਹ ਵੀ ਸਾਨੂੰ ਪਤਾ ਹੈ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਦਿੰਦੇ ਨੇ। ਇਹ ਵੀ ਸਾਨੂੰ ਪਤਾ ਹੈ ਕਿ ਮੀਰੀ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਪਹਿਨਾਉਂਦੇ ਨੇ। ਇਹ ਵੀ ਸਾਨੂੰ ਪਤਾ ਹੈ ਕਿ ਜਿਹੜੇ 5 ਸਿੱਖ ਗੁਰੂ ਅਰਜਨ ਸਾਹਿਬ ਦੇ ਨਾਲ ਲਾਹੌਰ ਗਏ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ ਤੇ ਆਦਿਕ, ਉਹੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਪਹਿਲੀ ਜੰਗ ਜਿਹੜੀ ਹੈ ਉਹ ਸ਼ਾਹਜਹਾਂ ਦੀਆਂ ਫੌਜਾਂ ਨਾਲ ਹੁੰਦੀ ਹੈ, ਤੇ ਇਹੀ ਸਾਰੇ ਜਰਨੈਲ ਵੀ ਨੇ ਉਹਨਾਂ ਸਿੱਖਾਂ ਚੋਂ। ਭਾਈ ਪਿਰਾਣਾ ਇੱਕ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ, ਉਹਨਾਂ ਦੀ ਯਾਦ 'ਚ ਅੱਜ ਵੀ ਅੰਮ੍ਰਿਤਸਰ 'ਚ ਗੁਰਦੁਆਰੇ। ਹੁਣ ਗੱਲ, ਔਰ ਇਸੇ ਤਰ੍ਹਾਂ ਭਾਈ ਗੁਰਦਾਸ, ਉਹਨਾਂ ਬਾਰੇ ਸਾਨੂੰ ਪਤਾ ਹੈ ਕਿ ਪਹਿਲੀ ਆਦ ਬੀੜ ਉਹਨਾਂ ਨੇ ਲਿਖੀ, ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਸਵਈਏ ਅੱਜ ਵੀ ਉਹ ਖਜ਼ਾਨੇ
ਬਹੁਤ ਵਾਰ ਅਸੀਂ, ਕਿਉਂਕਿ ਉਹਨਾਂ ਦੀਆਂ ਵਾਰਾਂ ਦਾ ਇਤਿਹਾਸਕ ਪਰਿਖੇਪ ਹੈ, ਉਸ ਦਾ ਕੀਰਤਨ ਹੁੰਦਾ ਹੈ। ਲੇਕਿਨ ਜੇ ਤੁਸੀਂ ਉਹਨਾਂ ਦੇ ਸਵਈਏ ਜਿਹੜੇ ਬ੍ਰਿਜ ਭਾਸ਼ਾ 'ਚ ਨੇ, ਨਗੇਟਸ ਆਫ ਵਿਜ਼ਡਮ, ਉਹ ਸਿਆਣਪ ਦੀਆਂ ਸੋਨੇ ਦੀਆਂ ਡਲੀਆਂ ਨੇ, ਕਦੇ ਪੜ੍ਹਨ ਦਾ ਮੌਕਾ ਬਣੇ। ਔਰ ਮੈਂ ਇਹ ਦੇਖਦਾ ਵੀ ਜਦੋਂ ਅਸੀਂ ਅਕਾਲ ਤਖਤ ਦੇ ਪਹਿਲੇ ਸੇਵਾਦਾਰ ਦੀ ਗੱਲ ਕਰਦੇ ਤੇ ਆਦਿ ਬੀੜ ਲਿਖਣ ਵਾਲੇ ਗ੍ਰੇਟ ਸਕਾਲਰ ਭਾਈ ਗੁਰਦਾਸ ਪਹਿਲੇ ਸੇਵਾਦਾਰ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ ਦੇਣ ਵਾਲੇ ਜਿਨ੍ਹਾਂ ਨੇ ਬਾਅਦ 'ਚ ਮੀਰੀ ਪੀਰੀ ਦੀਆਂ ਤਲਵਾਰਾਂ ਵੀ, ਉਹ ਪਹਿਲੇ ਗ੍ਰੰਥੀ ਨੇ। ਹੁਣ ਇਹ ਇੱਕ ਐਸਾ ਸੁਮੇਲ ਹੈ ਮੀਰੀ ਪੀਰੀ ਦਾ, ਔਰ ਇਸ ਗੱਲ ਦਾ ਧਿਆਨ ਰਹੇ। ਮੈਨੂੰ ਯਾਦ ਹੈ ਕਿ 1993-94 'ਚ ਡਾਕਟਰ ਸਿੰਥੀਆ ਕੈਪਲੇ, ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ ਯੂਨੀਵਰਸਿਟੀ ਆਫ ਮੇਨ 'ਚ, ਉਹਨਾਂ ਨੇ ਕਰੰਟ ਸਟਰਗਲ ਦੇ ਉੱਤੇ ਜਿਹੜੀ ਹੈ ਉਹ ਕਿਤਾਬ ਲਿਖਣੀ ਚਾਹੀ, ਜਿਹੜੀ ਕਿ ਬੜੀ ਅੱਛੀ ਇੱਕ ਕਿਤਾਬ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਸਾਹਮਣੇ ਆਈ। ਤੇ ਉਹਨਾਂ ਨੂੰ ਮੈਂ ਜਦੋਂ ਸੰਤ ਸਿਪਾਹੀ ਦਾ ਕਾਨਸੈਪਟ ਸਿੱਖੀ ਦਾ ਸਮਝਾ ਰਿਹਾ ਸੀ, ਉਹ ਮੈਨੂੰ ਕਹਿਣ ਲੱਗੇ ਕਿ ਜੀ ਵਨ ਲਾਈਨਰ ਕੀ ਹੋਏਗਾ, ਕਿ ਸੰਤ ਸਿਪਾਹੀ ਕੀ ਹੈ। ਮੈਂ ਕਿਹਾ ਜੀ ਬੜਾ ਸਿੰਪਲ, ਇਹ ਸਿੱਖੀ ਦਾ ਸਿਧਾਂਤ ਹੈ ਕਿ ਇਹ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ, ਕਿ ਇੱਕ ਸਿੱਖ ਦੇ ਵਿੱਚ ਸੰਤ ਦੀ ਸਿਆਣਪ ਹੋਏ ਔਰ ਫੌਜੀ ਦਾ ਹੌਸਲਾ ਹੋਏ। ਹੁਣ ਜ਼ਾਹਿਰ ਹੈ ਸਾਡਾ ਮੀਰੀ ਪੀਰੀ ਦਾ ਕਾਨਸੈਪਟ, ਜਿਹੜਾ ਅਜ਼ਮਤ ਤੇ ਰਾਜ ਦੀ ਗੱਲ, ਜਿਸ ਨੂੰ ਨੱਥੇ ਅਬਦੁੱਲੇ ਨੇ ਕਿਹਾ, ਔਰ ਇਹ ਇਨ ਲਾਈਨ ਵਿਦ ਗੁਰੂ ਗ੍ਰੰਥ ਸਾਹਿਬ ਦੀ ਟੀਚਿੰਗਸ। ਔਰ ਜਦੋਂ ਭਾਈ ਗੁਰਦਾਸ ਜੀ ਨੇ ਇਹ ਵੀ ਫਰਮਾਇਆ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਇਹ ਭੁਲੇਖਾ ਨਾ ਰਹੇ ਕਿ ਗੁਰੂ ਅਰਜਨ ਹੋਰ ਨੇ, ਪਹਿਲੇ 5 ਗੁਰੂ ਸਾਹਿਬਾਨ ਦੀ ਫਿਲਾਸਫੀ ਹੋਰ ਹੈ, 6ਵੇਂ ਪਾਤਸ਼ਾਹ ਦੀ ਹੋਰ ਹੈ, ਕਿ ਉਹਨਾਂ ਨੇ ਸਿਰਫ ਸਰੀਰ ਪਲਟਿਆ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਜੋਤ ਤੇ ਜੁਗਤ ਉਹੀ ਕੰਟੀਨਿਊਟੀ ਹੈ। ਤੇ ਇਹ 2 ਫੁੱਟ ਉੱਚਾ ਦਿੱਲੀ ਤਖਤ ਤੋਂ ਇਹ 10 ਫੁੱਟ ਦਾ ਤਖਤ, ਜਿੱਥੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਹੁਕਮਨਾਮਾ ਜਾਂ ਪਹਿਲਾ ਆਵਾਜ਼ਾ ਜਾਂ ਪਹਿਲਾ ਫਰਮਾਨ ਜੋ ਸਿੱਖ ਸੰਗਤ ਦੇ ਨਾਂ ਜਾਰੀ ਕੀਤਾ, ਉਹ ਸੀ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਸ ਨੇ ਖੁਸ਼ੀਆਂ ਲੈਣੀਆਂ ਨੇ ਇਸ ਗੁਰੂ ਨਾਨਕ ਦੇ ਦਰ ਦੀਆਂ, ਆਓ ਭਾਈ ਆਪਣੀਆਂ ਜਵਾਨੀਆਂ ਹੁਣ ਸੱਚ ਹੱਕ ਇਨਸਾਫ ਦੇ ਲਈ ਕੁਰਬਾਨ ਕਰਨ ਦੇ ਲਈ ਅੱਗੇ ਆਓ। ਔਰ ਪਹਿਲਾ ਜਿਹੜਾ ਸਾਡਾ ਨਿਊਕਲੀਅਸ ਸਿੱਖ ਫੌਜ ਦਾ ਬਣਦਾ ਹੈ, 52 ਉਹਦੀ ਗਿਣਤੀ ਸਾਡੇ ਇਤਿਹਾਸਕ ਵੇਰਵੇ ਦਿੰਦੇ ਨੇ, ਉਹ ਪਹਿਲੇ ਬਾਡੀਗਾਰਡ ਨੇ ਜਾਂ ਪਹਿਲੀ ਮੁੱਢਲੀ ਫੌਜ ਹੈ ਜਾਂ ਜਿਹੜੀਆਂ ਭਵਿੱਖ ਦੀਆਂ ਫੌਜਾਂ ਨੇ, ਉਹਦਾ ਪਹਿਲਾ ਨਿਊਕਲੀਅਸ ਹੈ 52। ਉਹ ਜਿਹੜੇ ਸੱਚਮੁੱਚ ਵਧੀਆ ਜਵਾਨੀਆਂ ਨੇ ਆ ਕੇ ਗੁਰੂ ਅੱਗੇ ਆਪਣਾ ਸੀਸ ਝੁਕਾਇਆ। ਤੇ ਫਿਰ ਜਦੋਂ ਘੋੜੇ ਤੇ ਸ਼ਸਤਰਾਂ ਦੀ ਅਸੀਂ ਗੱਲ ਕਰਦੇ ਹਾਂ, ਅੱਜ ਵੀ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਅਕਾਲ ਤਖਤ ਇੱਕੋ ਇੱਕ ਤਖਤ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਸਥਾਪਿਤ ਕੀਤਾ ਹੈ, ਬਾਕੀ 4 ਤਖਤ ਸਮਾਂ ਪਾ ਕੇ ਪੰਥ ਨੇ ਐਲਾਨੇ ਨੇ। ਤਖਤ ਦਮਦਮਾ ਸਾਹਿਬ ਤਾਂ 1960ਵਿਆਂ ਦੇ ਵਿੱਚ ਐਲਾਨਿਆ ਗਿਆ ਹੈ, ਔਰ ਇਸ ਪਰ 5 ਤਖਤਾਂ ਦੇ ਉੱਤੇ ਸ਼ਸਤਰ ਸੁਭਾਇਮਾਨ ਨੇ, ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ। ਤੇ ਇਹ ਰਿਮਾਈਂਡਰ ਹੈ ਹਰ ਥਾਂ ਦੇ ਉੱਤੇ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਤਖਤ ਸੀਟ ਆਫ ਪਾਵਰ ਹੈ। ਇੱਥੋਂ ਅਕਾਲ ਤਖਤ ਤੋਂ ਫਰਮਾਨ ਵੀ ਜਾਰੀ ਹੁੰਦੇ ਸਨ ਗੁਰੂ ਪੰਥ ਦੇ, ਇੱਥੇ ਫੈਸਲੇ ਵੀ ਹੁੰਦੇ ਸਨ, ਇੱਥੇ ਕੋਰੜੇ ਵੀ ਮਾਰੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਵਰਗਾ ਪਾਵਰਫੁਲ ਸੋਵਰਨ ਕਿੰਗ, ਜਿਨ੍ਹਾਂ ਦੀ 178ਵੀਂ ਜਿਹੜੀ ਹੈ ਦੁਨੀਆ ਤੋਂ ਚਲਾਣੇ ਦੀ ਗੱਲ 29 ਜੂਨ ਨੂੰ ਦੁਨੀਆ ਭਰ 'ਚ ਸਿੱਖਾਂ ਨੇ ਯਾਦ ਕੀਤਾ। ਇਹ ਉਹ ਦੱਸਦੀ ਹੈ ਕਿ ਕਿਵੇਂ ਉਹ ਖੁਦ ਉਸ ਇਮਲੀ ਦੇ ਦਰਖਤ ਨਾਲ ਆਪ ਹੀ ਜਿਹੜਾ ਉਹ ਲਿਪਟ ਜਾਂਦੇ ਨੇ, ਕਿਉਂਕਿ ਅਕਾਲੀ ਫੂਲਾ ਸਿੰਘ ਮੋਰਲ ਟਰਪੀਚੂਡ ਦੇ ਇਸ਼ੂ ਤੇ ਉਹਨਾਂ ਨੂੰ ਕੋਰੜੇ ਮਾਰਨ ਦੀ ਸਜ਼ਾ ਦਿੰਦੇ ਨੇ। ਸੋ ਇਹ ਤਖਤ ਦਾ ਕਾਨਸੈਪਟ ਸੀ। ਔਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਟੋਟਲ ਕੁਆਇਟ ਹੈ, ਪਤਾ ਨਹੀਂ ਲੱਗ ਰਿਹਾ ਲੀਡਰਸ਼ਿਪ ਕਿੱਥੋਂ ਨਿਕਲਣੀ ਹੈ, ਤੇ ਅਕਾਲ ਤਖਤ ਦੀ ਤਾਬਿਆ ਸਰਬੱਤ ਖਾਲਸਾ ਦਾ ਕਾਨਸੈਪਟ 4 ਜੁਲਾਈ ਆ ਰਹੀ ਹੈ, ਲੌਂਗ ਵੀਕਐਂਡ ਹੈ, ਔਰ ਅਸੀਂ 1776 ਦੀ ਗੱਲ ਕਰਦੇ ਹਾਂ। ਔਰ ਦੁਨੀਆ 'ਚ ਬਹੁਤ ਵਾਰ ਕਿਹਾ ਜਾਂਦਾ ਹੈ ਕਿ ਇਹ ਬੀਕੌਨ ਆਫ ਡੈਮੋਕ੍ਰੇਸੀ ਦੀ ਬਿਗਨਿੰਗ, ਪਰ ਇਸ ਗੱਲ ਦਾ ਧਿਆਨ ਰਹੇ, ਸਭ ਤੋਂ ਪਹਿਲਾਂ ਕੰਸੈਂਸਸ ਨਾਲ ਗੱਲ ਕਰਨ ਦਾ ਸਾਰਾ ਢੰਗ ਤਰੀਕਾ। ਜੇ ਅਸੀਂ ਸਰਬੱਤ ਖਾਲਸਾ ਨੂੰ ਕਦੇ ਸਾਡੇ ਭਵਿੱਖ ਦੇ ਸਿਆਣੇ ਹਿਸਟੋਰੀਅਨ ਇੰਟਰਨੈਸ਼ਨਲ ਕੰਟੈਕਸਟ ਦੇ ਵਿੱਚ ਗੱਲ ਕਰਨਗੇ ਕਿ ਅਸੀਂ 1730ਵਿਆਂ ਦੇ ਵਿੱਚ
ਇਹ ਸਿਸਟਮ ਡਿਵੈਲਪ ਕਰ ਲਿਆ ਸੀ। ਇਹ ਸਾਡਾ ਦੁਨੀਆ ਦੀ ਪਾਰਲੀਮੈਂਟ ਦੀ ਬਿਗਨਿੰਗ ਸੀ, ਜਿੱਥੇ ਸਰਦਾਰ ਮਿਸਲਾਂ ਦੇ ਮੁਖੀ ਉਹ ਇਕੱਠੇ ਹੁੰਦੇ ਸਨ, ਸਾਹਮਣੇ ਆਪਸ ਦੇ ਵਿੱਚ ਖੁੱਲੀ ਵਿਚਾਰ ਹੁੰਦੀ ਸੀ। ਕੋਈ ਬੰਦ ਕਮਰੇ, ਕੋਈ ਕਮੇਟੀਆਂ, ਕੋਈ ਬਾਦਲ ਦੀਆਂ ਕਮੇਟੀਆਂ, ਕੋਈ ਲਿਫਾਫੇ ਚੋਂ ਜਥੇਦਾਰ ਨਿਕਲਣੇ, ਕੋਈ ਲਿਫਾਫੇ ਚੋਂ ਫੈਸਲੇ ਨਿਕਲਣੇ। ਇਹ ਨਹੀਂ, ਆਮੋ ਸਾਹਮਣੇ ਬੈਠ ਕੇ, ਔਰ ਉਹਦੇ 'ਚ ਹਰ ਇੱਕ ਨੂੰ ਬਰਾਬਰੀ ਦਾ ਹੱਕ ਸੀ। ਔਰ ਜਦੋਂ ਅਸੀਂ ਨਵਾਬੀ ਦੀ ਗੱਲ ਕਰਦੇ ਹਾਂ, ਇਹ ਡਿਬੇਟ ਹੈ ਕਿ ਜਦੋਂ ਨਵਾਬੀ ਦੀ ਖਿਲਤ ਆਈ ਔਰ ਪੰਥ ਦਾ ਇੱਕ ਵੱਡਾ ਹਿੱਸਾ ਭਾਈ ਸੁਬੇਗ ਸਿੰਘ ਲੈ ਕੇ ਆਏ, ਉਹਨਾਂ ਨੇ ਕਿਹਾ ਕਿ ਜੀ ਠੀਕ ਹੈ, ਪੰਥ ਨੂੰ ਪੀਸ ਪੀਰੀਅਡ ਵੀ ਚਾਹੀਦਾ। ਤੇ ਇੱਕ ਸਿੱਖ ਖਲੋ ਗਿਆ ਜਦੋਂ ਐਨ ਫੈਸਲਾ ਹੋਣ ਦੇ ਨੇੜੇ ਸੀ, ਉਹਨੇ ਕਿਹਾ ਜੀ ਅਸੀਂ ਤਾਂ ਇਹਨਾਂ ਦੀ ਰਾਜ ਦੀ ਜੜ ਪੁੱਟਣੀ ਹੈ, ਕਿਮ ਲੈਵੇਂ ਨਵਾਬੀ, ਇਹ ਤੁਸੀਂ ਨਵਾਬੀ ਕਿਵੇਂ ਲੈ ਰਹੇ ਹੋ ਇਹਨਾਂ ਦੀ ਦਿੱਤੀ। ਔਰ ਉਹਦੇ 'ਚ ਫਿਰ ਇਹ ਇਨਕੋਰਪੋਰੇਟ ਕੀਤਾ ਗਿਆ। ਇਹ ਡੈਮੋਕ੍ਰੇਸੀ ਦਾ ਯੂਨੀਕ ਮਾਡਲ ਸੀ। ਇਹਦੇ 'ਚ ਇਹ ਨਹੀਂ ਸੀ ਕਿ 51 49 ਦੇ ਨਾਲ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੋਂ ਜ਼ਿਆਦਾ ਸਿਆਣੇ ਨੇ। ਜਿਵੇਂ ਅੱਜ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਮੁਲਕ, ਕਿਸ ਹੱਦ ਤੱਕ ਉਹਨਾਂ ਨੇ ਪੋਲਰਾਈਜ਼ ਕਰ ਦਿੱਤੇ, ਕਿਉਂ ਜਿਹਾ ਜ਼ੁਲਮ ਹੈ। ਬਰੂਟ ਮੈਜੋਰਿਟੀ ਦੇ ਨਾਲ ਕਹੋ ਜੀ ਅਸੀਂ ਦਰੜ ਦੇਣਾ, ਨਾ ਅਸੀਂ ਸਿੱਖ ਰਹਿਣ ਦੇਣੇ ਨੇ, ਨਾ ਅਸੀਂ ਦਲਿਤ ਰਹਿਣ ਦੇਣੇ ਨੇ, ਨਾ ਈਸਾਈ ਰਹਿਣ ਦੇਣੇ ਨੇ, ਨਾ ਮੁਸਲਮਾਨ ਰਹਿਣ ਦੇਣੇ ਨੇ, ਤੁਹਾਨੂੰ ਅਸੀਂ ਹਿੰਦੂਤਵਾ ਘੋਲ ਕੇ ਪਿਆ ਦੇਣਾ। ਇਹ ਹੈ ਜਿਹੜਾ ਬਰੂਟ ਸਿੰਪਲ ਡੈਮੋਕ੍ਰੇਸੀ ਅੱਜ ਦੀ ਹੈ। ਪਰ ਉਹ ਸਿਸਟਮ ਸੀ ਕੰਸੈਂਸਸ ਦੇ ਨਾਲ। ਜਦੋਂ ਤੱਕ ਹਰ ਕੋਈ ਸਹਿਮਤ ਨਹੀਂ ਸੀ ਹੁੰਦਾ, ਉਦੋਂ ਤੱਕ ਉਹ ਡੈਲੀਬਰੇਸ਼ਨ ਜਾਰੀ ਰਹਿੰਦੀ ਸੀ। ਔਰ ਜਦੋਂ ਕਿਮ ਲੈਵੇਂ ਨਵਾਬੀ ਦਾ ਆਬਜੈਕਸ਼ਨ ਹੋਇਆ, ਫਿਰ ਜਿਹੜਾ ਜਵਾਬ ਦਿੱਤਾ ਗਿਆ, ਖਿਲਤ ਮਨਜ਼ੂਰ ਕਰ ਲਈ ਗਈ, ਕਿਹਾ ਪਰ ਅਸੀਂ ਕੋਈ ਸਾਡਾ ਸਰਦਾਰ ਕਦੇ ਦਰਬਾਰ 'ਚ ਨਹੀਂ ਆਏਗਾ, ਪਰ ਨਾਲ ਇਹ ਜਵਾਬ ਦਿੱਤਾ ਗਿਆ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਅਸੀਂ ਆਪਣਾ ਕੋਈ ਪਾਤਸ਼ਾਹ ਦਾ ਦਾਵਾ ਨਹੀਂ ਛੱਡਿਆ ਤੁਹਾਡੇ ਨਾਲ ਕੰਪਰੋਮਾਈਜ਼ ਕਰਕੇ। ਔਰ ਅਸੀਂ ਸਮਝਦੇ ਹਾਂ ਕਿ 2-3 ਸਾਲ ਉਹ ਅਰੇਂਜਮੈਂਟ ਚੱਲਿਆ, ਫਿਰ ਉਹੀ ਜੰਗਾਂ ਹੋਈਆਂ, ਘੱਲੂਕਾਰੇ ਹੋਏ। ਸੋ ਕੁੱਲ ਮਿਲਾ ਕੇ ਜਦੋਂ ਅੱਜ ਅਸੀਂ ਦੇਖਦੇ ਇਹ 4 ਸਦੀਆਂ ਦਾ ਤਖਤ, ਇਹ ਇੱਕ ਵਾਰ ਨਹੀਂ ਕਈ ਵਾਰ ਢਾਇਆ ਗਿਆ। ਤਖਤ ਬਿਲਡਿੰਗ ਦਾ ਨਾਂ ਨਹੀਂ ਹੈ। ਔਰ ਮੈਂ ਬਹੁਤ ਵਾਰ ਦੇਖਦਾ ਕਿ ਜਦੋਂ ਹੁਣ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਨੂੰ ਢਾਇਆ, ਉਹਨਾਂ ਨੇ ਚਾਹਿਆ ਕਿ ਜੀ ਅਸੀਂ ਇਹ ਕਿਤੇ ਇਸੇ ਫਾਰਮ 'ਚ ਨਾ ਰੱਖ ਲੈਣ ਜਿਵੇਂ ਬਾਹਰਲੇ ਸਿੱਖਾਂ ਦੀ ਮੰਗ ਸੀ। ਬੂਟਾ ਸਿੰਘ ਨੂੰ ਲਿਆਂਦਾ, ਉਹ ਬਈਏ ਇਕੱਠੇ ਕਰਕੇ ਯੂਪੀ ਬਿਹਾਰ ਦੇ ਲਿਆਂਦੇ, ਸੈਂਟਰਲ PWD ਆ ਗਈ, ਔਰ ਅਕਾਲ ਤਖਤ ਉਹਨਾਂ ਨੇ ਮਗੋਰੇ ਜੇ ਭਰਪੂਰ ਕੇ ਉੱਤੇ ਜਾਲੀ ਜਿਹਾ ਸੋਨਾ ਲਾ ਕੇ ਕਰਕੇ ਉਹਨਾਂ ਨੇ ਕਿਹਾ ਜੀ ਆ ਅਸੀਂ ਹਵਾਲੇ ਬਿਲਕੁਲ ਠੀਕ ਕਰ ਦਿੱਤੇ। ਔਰ ਪਹਿਲਾ ਮਤਾ ਜਿਹੜਾ ਸਿੱਖਾਂ ਨੇ ਕੀਤਾ ਕਿ ਸਰਕਾਰ ਸੇਵਾ ਨਾਲ ਬਣਿਆ ਤਖਤ ਸਾਨੂੰ ਕਬੂਲ ਨਹੀਂ ਹੈ, ਉਹਨੂੰ ਢਾ ਦਿੱਤਾ ਗਿਆ। ਬਿਲਕੁਲ ਇਸੇ ਲਾਈਨ ਦੇ ਉੱਤੇ ਜਦੋਂ ਜਹਾਂਗੀਰ ਨੇ ਰਿਪੈਂਟ ਕੀਤਾ ਮਾਤਾ ਗੰਗਾ ਜੀ ਕੋਲ ਆ ਕੇ, ਗਵਾਲੀਅਰ ਤੋਂ ਰਿਹਾਈ ਤੋਂ ਬਾਅਦ ਉਹਨੇ ਇੱਕ ਦੋਸਤੀ ਦਾ ਹੱਥ ਵਧਾਇਆ। ਉਹਨੇ ਆਫਰ ਕੀਤਾ ਕਿ ਉਹ ਅਕਾਲ ਤਖਤ ਆਪਣੇ ਖਰਚੇ ਤੇ ਬਣਵਾਏਗਾ। ਜਦ ਬਣਾ, ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਜੇ ਬੁੱਢੇ ਤੇ ਗੁਰਦਾਸ ਬਣਾਇਆ ਉਹਦੇ ਨਾਲ ਜਿਹਦੀ ਸ਼ੁਰੂਆਤ ਹੁੰਦੀ ਹੈ, ਇਸ ਤਖਤ ਨੂੰ ਐਕਸਕਲੂਸਿਵਲੀ ਸਿੱਖਾਂ ਦੇ ਟੈਂਪੋਰਲ ਸੈਂਟਰ ਦੇ ਤੌਰ ਤੇ, ਉਸ ਮੀਰੀ ਦੇ ਸੈਂਟਰ ਦੇ ਤੌਰ ਤੇ ਇਹ ਐਸਟੈਬਲਿਸ਼ ਹੋਇਆ ਪਹਿਲੇ ਦਿਨ ਤੋਂ। ਔਰ ਇਸ ਨੂੰ ਅਬਦਾਲੀ ਨੇ ਢਾਇਆ ਹੋਏ, ਇਸ ਨੂੰ ਤੈਮੂਰ ਨੇ ਢਾਇਆ ਹੋਏ, ਸ਼ਾਹ ਜਮਾਨ ਨੇ ਢਾਇਆ ਹੋਏ, ਮੱਸਾ ਰੰਗੜ ਬੈਠਾ ਹੋਏ, ਜਾਂ ਹੁਣ ਜੋ ਜੂਨ 84 'ਚ ਹੋਇਆ। ਪਰ ਜਦੋਂ ਕਾਰ ਸੇਵਾ ਦੇ ਨਾਲ ਅਕਾਲ ਤਖਤ ਸਿੱਖ ਸੰਗਤਾਂ ਬਣਾਉਣ ਲੱਗੀਆਂ ਔਰ ਪੁੱਟ ਰਹੇ ਸੀ, ਉਹਨਾਂ ਨੇ ਇੱਕਦਮ ਦੇਖਿਆ ਥੱਲੇ ਕਿ ਉਹ 10 ਫੁੱਟ ਦਾ ਥੜਾ ਬਿਲਕੁਲ ਇੰਟੈਕਟ ਸੀ। ਇਹਦਾ ਮਤਲਬ ਇਹ ਹੈ ਕਿ ਬੀਤੇ 'ਚ ਵੀ ਉੱਪਰਲੀ ਇਮਾਰਤ ਢੱਠਦੀ ਰਹੀ। ਉਹ ਮੂਲ ਰੂਪ ਦੇ ਵਿੱਚ ਅੱਜ ਵੀ ਜਿਹੜਾ ਅਕਾਲ ਤਖਤ ਬਣਿਆ ਉਹ ਥੜਾ ਉਸ ਤਰ੍ਹਾਂ ਹੀ ਕਾਇਮ ਹੈ। ਤੇ ਅਕਾਲ ਤਖਤ ਜੇ ਖੰਡਰਾਤ ਵੀ ਬਣਦਾ ਰਿਹਾ ਤੇ ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰ ਜਾਂਦਾ ਰਿਹਾ। ਅਸੀਂ ਪਿਛਲੇ 33 ਸਾਲਾਂ 'ਚ ਦੇਖਿਆ। ਫਿਰ ਉਸ ਖੰਡਰਾਤ ਬਣੇ ਅਕਾਲ ਤਖਤ ਦੇ ਸਾਹਮਣੇ ਆ ਕੇ ਬਿਆਨ ਸਿੰਘ ਸਤਵੰਤ ਸਿੰਘ ਨੇ ਅਰਦਾਸਾ ਸੋਧਿਆ ਹੋਏ। ਉਸ ਖੰਡਰਾਤ ਬਣੇ ਅਕਾਲ ਤਖਤ ਦੇ ਸਾਹਮਣੇ ਜਿੰਦੇ ਸੁੱਖੇ ਨੇ ਅਰਦਾਸਾ ਸੋਧਿਆ ਹੋਏ। ਤੇ ਜੋ ਹਸ਼ਰ ਫਿਰ ਅਕਾਲ ਤਖਤ ਨੂੰ ਢੋਣ ਵਾਲਿਆਂ ਦਾ, ਦਰਬਾਰ ਸਾਹਿਬ ਵੱਲ ਕੈਰੀ ਅੱਖ ਕਰਨ ਵਾਲਿਆਂ ਦਾ ਸਿੱਖਾਂ ਨੇ ਕੀਤਾ। ਤੁਸੀਂ ਉਸ ਸਾਰੇ ਇਤਿਹਾਸ ਤੋਂ ਵਾਕਿਫ ਹੋ। ਤੇ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਮੇਰਾ ਇੱਥੇ ਆਉਣਾ ਪਿਛਲੇ ਦਿਨਾਂ 'ਚ ਡਾਕਟਰ ਗੁਰਮੀਤ ਸਿੰਘ ਔਲਖ ਜਿਹੜੇ ਖਾਲਿਸਤਾਨ ਦੇ ਸਿਪਾਹ ਸਲਾਰ ਸਨ, 33 ਵਰ੍ਹਿਆਂ ਤੋਂ ਲਗਾਤਾਰਤਾ ਨਾਲ ਉਹ ਚੜ੍ਹਾਈ ਕਰ ਗਏ। ਉਹਨਾਂ ਦਾ ਕੱਲ ਜਿਹੜਾ ਉਹ ਕ੍ਰਿਮੇਸ਼ਨ ਸੀ, ਬਾਅਦ 'ਚ ਅੰਤਮ ਅਰਦਾਸ ਸੀ। ਮੈਂ ਉਸ ਸਬਬ 'ਚ ਆਇਆ ਸੀ ਔਰ ਇਸ ਗੁਰੂ ਘਰ ਦੇ ਨਾਲ ਮੈਨੂੰ ਹਮੇਸ਼ਾ ਹੀ ਜਿਵੇਂ ਮੈਂ ਮਹਿਸੂਸ ਕਰਦਾ ਕਿ ਇੱਕ
घर वांग एक महसूस हुंदा है। ते आए हुए सन प्रबंधक भी सर हंसराज साहब और वी रंजीत सिंह सारे मिले और मैनू ये लगा कि भी ये जिहड़ा खास दिन है असी इत्थे संगत दे नाल जिहड़ा इस नूं याद करिए। और दीवान दे विच वीर मनवीर सिंह मॉन्ट्रियाल तो उन्हां दी सिंघनी साहिबां बड़े प्यारे बच्चे भी आए हुए ने। इन्हां नूं भी मैं कहा कि भी अज असी इत्थे ही जिहड़ा इस दिन नूं याद करांगे। सो कुल मिला के मैं समझदा कि ये साडे लई सिर्फ एक दिन नूं याद करना नहीं है, मीरी ते पीरी इनसैपरेबल है। ये वखरी गल है। इससे अकाल तखत ते कदे वो पुजारी भी रहे जिन्हां ने इत्थों गए गदरी बाबियां नूं ऐलानिया सी भी ये सिख नहीं ने, ਜਿਹੜੇ ਕਾਮਾਗਾਟਾ ਮਾਰੂ ਚ ਮਾਰੇ ਗਏ ਸੀ ਉਹਨਾਂ ਨੂੰ ਐਲਾਨਿਆ ਸੀ ਉਹ ਸਿੱਖ ਨਹੀਂ ਨੇ। ਅਰੂੜ ਸਿੰਘ ਵਰਗੇ ਵੀ ਸੀ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਸੱਦ ਕੇ ਸਿਰੋਪਾਓ ਦਿੱਤਾ ਸੀ ਕਿ ਤੂੰ ਬਹੁਤ ਵਧੀਆ ਕੰਮ ਕੀਤਾ। ਜਾਂ ਅੱਜ ਦੇ ਕੰਟੈਕਸਟ ਜੂਨ 84 ਚ ਵੀ ਜਥੇਦਾਰ ਉਹ ਅਕਾਲ ਤਖਤ ਸਾਹਮਣੇ ਖਲੋ ਕੇ ਕਹਿ ਰਿਹਾ ਸੀ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ। ਜਾਂ ਅੱਜ ਦੇ ਜਥੇਦਾਰ ਜਿਹੜੇ ਬਿਲਕੁਲ ਹੀ ਸਰਕਾਰੀ ਰੋਲ ਦੇ ਉੱਤੇ ਆ ਗਏ ਨੇ। ਪਰ ਕੌਮ ਜੇ ਸੌਦਾ ਸਾਹਿਬ ਦੇ ਖਿਲਾਫ हुक्मनामा वापस लैण की गल पोलीटिकल प्रैशर थले की कौम खलो गई। सो कौम नूं पता है साडे लई जदों असीं अकाल तखत वाल देखते हैं तो उस दे जथेदार वाल देखते हैं तो अकाली फूला सिंह रोल मॉडल है, आइडियल है। बाकी आए ने चले गए ने, कल नूं कोई होर भी आणगे, पर अकाल तखत की स्पिरिट अलाइव है। अकाल तखत हमेशा हर सिख दे अंदर वो संत सिपाही का कॉन्सैप्ट, भगती शक्ति का मेल, वो राजयोग का मेल, वो संत सिपाही की गल, इस दी लगातारता है। मैं समा सीमा थोड़ी उलंघी है क्योंकि दिन की अहमियत इस किस्म की सी। और मैं कंकलूड करा कि राज शक्ति दे नाल सब कुछ जुड़िया हुआ है और इस गल का कोई भुलेखा ना रहे। जिस ही की सरकार तिस ही का सब कोई। अकाल पुरख की रजा दे विच सारी हकूमत अकाल पुरख की है। पर अज जे देखना है भी राज शक्ति का कमाल की है तो 1000 साल की गुलामी बाद जिन्हां दे हाथ अज पोलीटिकल पावर आ रही है उन्हां दा की वर्तार है, कोई भुलेखा नहीं रहना चाहिए। असी हरमंदर दे वारिस हैं, असी अकाल तखत की लैगेसी दे वारिस हैं। सच हक इंसाफ का तख्त सानू हमेशा याद करवांदा है, गुलामी नहीं कबूलनी, ईन नहीं मननी। साडे लई शस्त्र जिहड़े 6वें पातशाह दे शब्द ने समर्थ रामदास दे नाल डायलॉग दे दौरान जिहड़ा शिवा जी दा गुरु सी, शस्त्र गरीब की रख्या जरवाने की पख्या, कि असी शस्त्र चुके ने फॉर द प्रोटैक्शन ऑफ द पुअर, प्रोटैक्शन ऑफ द डाउन ट्रॉडन। जरवाना टायरेंट नूं कहंदे ने, जुल्म करन वाले नूं कहंदे ने, जुल्म करन वाले नूं सजा। ना साडी लड़ाई 18वीं सदी च इस्लाम दे खिलाफ सी, ना अज साडी लड़ाई हिंदू धर्म दे खिलाफ है। भुलेखा ना रहे, उदों भी साडी लड़ाई जुल्म दे खिलाफ सी, अज भी साडी लड़ाई इंडियन स्टेट दे खिलाफ है। उदों भी सिखां नूं समझ आ गई सी कि राज शक्ति तो बिना असी सरवाइव नहीं कर सकते। और अज भी जिहड़े सचमुच गुरु दे फलसफे च यकीन रखते ने उन्हां नूं इस गल दी समझ है कि दरियाए जमुना तो वाघा तक एक इंडिपेंडेंट सॉवरन नेशन खालिस्तान बनाए बिना सिख सरवाइव नहीं करनगे। ये गल सानू अज समझ आ जाए, 50 साल नूं आए, होर खज्जल खुआरी तो बाद आए, पर यह फाइनल सोल्यूशन है। सतगुरु रहमत करन, गुरु पंथ नूं ये समर्था देण कि असी मूलभूत गुरमत दे सिद्धांत प्रिंसीपल्स दे उत्ते पहरा दंदिया होया सच हक इंसाफ की डगर दे उत्ते हमेशा उस भावना दे नाल जो कि 10वें पातशाह ने फरमाया सी, धन जियो तह को जग में मुख ते हर, चित में जुद विचारे दे अनित न नित रहे, जस नाव चढ़े भव सागर तारे, धीरज धाम बनाए यह तन, बुद्ध सो दीपक ज्यों उजियारे, ज्ञाने की बड़नी मनो हाथ ले, कातरता कुतवार बुहारे। किसी भी भुल चुक लई खिमा दी जाचना। वाहिगुरू जी का खालसा, वाहिगुरू जी की